ਨਾਜ਼ਰੀਨ 1947 ਵਿੱਚ ਜਦੋਂ ਲੱਖਾਂ ਲੋਕਾਂ ਨੇ ਹਿਜਰਤ ਕੀਤੀ ਤੇ ਬਹੁਤ ਸਾਰੇ ਘਰ ਗਲੀਆਂ ਤੇ ਬਚਪਨ ਦੀਆਂ ਯਾਦਾਂ ਉੱਤੇ ਹੀ ਰਹਿ ਗਈਆਂ। ਦਿੱਲੀ ਤੇ ਅੰਮ੍ਰਿਤਸਰ ਤੋਂ ਲਾਹੌਰ ਆਉਣ ਵਾਲੀ ਦੋ ਬਜ਼ੁਰਗ ਖਾਤੀਨ ਅੱਜ ਵੀ ਉਹ ਸਫ਼ਰ ਨਹੀਂ ਭੁੱਲੀਆਂ। ਮਜ਼ੀਦ ਤਫਸੀਲ ਜਾਣਦੇ ਹਾਂ ਆਸਿਫ ਮਹਿਮੂਦ ਦੀ ਰਿਪੋਰਟ। ਪਰ ਇਹੋ ਜਿਹੇ ਹੁੰਦੇ ਨੇ ਜਿਹੜੇ ਮੰਜ਼ਿਲ ਤੇ ਅੱਪੜ ਕੇ ਵੀ ਖਤਮ ਨਹੀਂ ਹੁੰਦੇ, ਬਲਕਿ ਸਾਰੀ ਜ਼ਿੰਦਗੀ ਇਨਸਾਨ ਦੇ ਨਾਲ ਚੱਲਦੇ ਨੇ। 1947 ਵਿੱਚ ਜਦੋਂ ਬਰੇ-ਸਗੀਰ ਦੀ ਵੰਡ ਹੋਈ ਤੇ ਲੱਖਾਂ ਲੋਕਾਂ ਵਾਂਗ 85 ਸਾਲਾ ਮਕਸੂਦਾ ਬੇਗਮ ਅੰਮ੍ਰਿਤਸਰ ਤੇ 92 ਸਾਲਾ ਰਈਸਾ ਬੇਗਮ ਦਿੱਲੀ ਤੋਂ ਹਿਜਰਤ ਕਰਕੇ ਆਪਣੇ ਖਾਨਦਾਨ ਦੇ ਨਾਲ ਲਾਹੌਰ ਪਹੁੰਚੀਆਂ। ਹਿਜਰਤ ਦੇ ਉਹ ਵਾਕਿਆਤ ਅੱਜ ਵੀ ਉਹਨਾਂ ਨੂੰ ਯਾਦ ਨੇ। ਐਸਤਾ ਰਸਤਿਆਂ ਦੇ ਵਿੱਚ ਗੋਲੀਆਂ ਚੱਲ ਰਹੀਆਂ ਨੇ, ਬੰਬ ਮਾਰ ਰਹੇ ਨੇ, ਗੱਡੀਆਂ ਨੂੰ ਸਾੜ ਰਹੇ ਨੇ, ਤਾਂ ਅਸੀਂ ਕੀ ਕਹਿੰਦੇ ਨੇ, ਅੱਲਾ ਨੇ ਸਾਨੂੰ ਬੜੀ ਮੁਸ਼ਕਲਾਂ ਦੇ ਨਾਲ ਇੱਥੇ ਬਾਘੇ ਬਾਰਡਰ ਤੇ ਪਹੁੰਚਾਇਆ। ਇਹ ਖਵਾਤੀਨ ਦੱਸਦੀਆਂ ਨੇ ਕਿ ਹਿਜਰਤ ਕਰਕੇ ਆਉਣ ਵਾਲੇ ਕਾਫਲੇ ਹਮਲਿਆਂ ਦਾ ਨਿਸ਼ਾਨਾ ਬਣ ਰਹੇ ਸਨ। ਬਲਬਾਈ ਲੁੱਟਮਾਰ ਕਰਦੇ ਸਨ ਤੇ ਔਰਤਾਂ ਨੂੰ ਚੱਕ ਕੇ ਲੈ ਜਾਂਦੇ ਸੀ। लड़ाई झगड़ा, आग लगानी, मार कूट करनी, तो वो आधे लोग बचाते भी थे। उन्होंने ऐसे लोग भी थे बीच में अल्लाह के बंदे के जड़ा बचाना कर रहे थे। बहुत सारे ऐसे थे कि लिपट जाइए, मार दिए, रखे ना, इनको जाना न चाहिए। वक्त लंघ गया पर कुछ यादां वक्त दे नाल पुरानियां नहीं हुंदियां। तकसीम दी ਇਹ ਐਨੀ ਸ਼ਾਹਦ ਖਵਾਤੀਨ ਅੱਜ ਵੀ ਇਹ ਉਸ ਦੌਰ ਦੀਆਂ ਯਾਦਾਂ ਅਗਲੀ ਨਸਲ ਤੱਕ ਪਹੁੰਚਾਉਣ ਦਾ ਜ਼ਰੀਆ ਬਣ ਰਹੀਆਂ ਨੇ। ਇਹਨਾਂ ਦੋਵਾਂ ਖਵਾਤੀਨ ਦੀ ਦਾਸਤਾਨ ਉਸ ਨਸਲ ਦੀ ਕਹਾਣੀ ਹੈ ਜਿਨੇ ਪਾਕਿਸਤਾਨ ਆਪਣੀਆਂ ਅੱਖਾਂ ਨਾਲ ਬੰਦਿਆਂ ਦੇਖਿਆ ਤੇ ਤਾਰੀਖ ਦੇ ਨਾਲ ਸਫ਼ਰ ਕੀਤਾ। ਆਸਿਫ ਮਹਿਮੂਦ, ਚੌਪਾਲ, ਲਾਹੌਰ।